मक्खन सिंह मान विस्कॉन्सन, रजिंदर सिंह चौहान बेकरसफील्ड, अमनदीप सिंह बराड़ वर्जीनिया, पवन सिंह गौरव सिंह सोहता यूबा सिटी, मेजर सिंह सिद्धू बेकरसफील्ड, जगतार सिंह गुलजार सिंह औलख ट्रकिंग फ्रेजनो। इन्हां सारिਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਸਾਈਨ ਕੀਤਾ ਹੈਗਾ ਹਿਸਪੈਨਿਕ ਕਮਿਊਨਿਟੀ ਦੇ ਫਾਇਦੇ ਦੇ ਲਈ, ਅਤੇ ਉਹਨਾਂ ਨੇ ਵਾਈਟ ਹਾਊਸ ਹਿਸਪੈਨਿਕ ਪ੍ਰੋਸਪੈਰਿਟੀ ਇਨੀਸ਼ੀਏਟਿਵ ਇਹਦਾ ਨਾਮ ਰੱਖਿਆ ਆ, ਜਿਹਦੇ ਅਧੀਨ ਕਹਿੰਦੇ ਆ ਵੀ ਹਿਸਪੈਨਿਕ ਮੂਲ ਦੇ ਜਿਹੜੇ ਬੱਚੇ ਆ ਉਹ ਚਾਰਟਰ ਸਕੂਲ ਜਿਹੜੇ ਆ ਆਪਣੇ ਅਟੈਂਡ ਕਰ ਸਕਦੇ ਆ, ਅਤੇ ਉਹਨਾਂ ਦੇ ਸਕੂਲਸ ਨੂੰ ਜਿਹੜੀ ਫੰਡਿੰਗ ਜ਼ਿਆਦਾ ਦਿੱਤੀ ਜਾਊਗੀ, ਅਤੇ ਨਾਲ ਦੀ ਨਾਲ ਉਹਨਾਂ ਦੇ ਆਪਣੇ ਕੈਰੀਅਰ ਦੇ ਵਿੱਚ ਅੱਗੇ ਵਧਣਾ ਆ, ਅਤੇ ਹੋਰ ਜਿਹੜੀਆਂ ਡਿਸਟਰੈਸਡ ਜਿਹੜੇ ਇਕੋਨੋਮਿਕਲੀ ਕਮਿਊਨਿਟੀਜ਼ ਹੈਗੀਆਂ ਆ, ਉਹ ਜ਼ੋਨ ਕ੍ਰੀਏਟ ਕੀਤੇ ਆ ਜਿੱਥੇ ਫੰਡਿੰਗ ਦਿੱਤੀ ਜਾਊਗੀ, ਸਮਾਲ ਅਤੇ ਮਿਨੋਰਿਟੀ ਓਨਡ ਬਿਜ਼ਨਸਿਸ ਦੀ ਜਿਹੜੀ ਸਪੋਰਟ ਕੀਤੀ ਜਾਊਗੀ। ਸੋ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ, ਸਕੂਲ ਚੋਇਸ ਇਜ਼ ਐਨ ਇਨਕ੍ਰੈਡੀਬਲ ਇਸ਼ੂ ਇਨ ਮੈਨੀ ਵੇਜ਼। ਸੋ ਕਹਿੰਦੇ ਪਈ ਸਾਨੂੰ ਸਾਰੇ ਜਿਹੜੇ ਹਿਸਪੈਨਿਕ ਮੂਲ ਦੇ ਬੱਚੇ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਆ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਸੀ ਵੀ ਉਹਨਾਂ ਦੇ ਟੈਕਸ ਰਿਟਰਨਸ ਫਾਈਨੈਂਸ਼ੀਅਲ ਰੈਕਰਡਸ ਆ ਉਹ ਮੈਨਹੈਟਨ ਨਿਊਯਾਰਕ ਦੇ ਅਟਰਨੀ ਨੂੰ ਜਿਹੜੇ ਉਹ ਦੇ ਦਿੱਤੇ ਜਾਣ, ਦਿਖਾ ਦਿੱਤੇ ਜਾਣ, ਉਸ ਦੇ ਉੱਤੇ ਉਹਨਾਂ ਨੇ ਕਾਫੀ ਜਿਹੜੀ ਨਿਰਾਸ਼ਾ ਅਤੇ ਜਿਹੜਾ ਗੁੱਸਾ ਆ ਉਹ ਪ੍ਰਗਟਾਇਆ ਹੈਗਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈ। ਉੱਧਰ ਇੱਕ ਪਾਸੇ ਉੱਦਾਂ ਜ਼ਰੂਰ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜੀ ਰਾਹਤ ਮਿਲੀ ਹੈ, ਜਿਹੜੇ ਕਾਂਗਰਸ ਨੂੰ ਉਹਨਾਂ ਦੇ ਫਾਈਨੈਂਸ਼ੀਅਲ ਰੈਕਰਡ ਆ ਨਾ ਦਿਖਾਉਣ ਦੇ ਲਈ ਸੁਪਰੀਮ ਕੋਰਟ ਨੇ ਮੰਨਿਆ। ਇੱਕ ਹੋਰ ਅਹਿਮ ਡਿਸੀਜਨ ਦੇ ਵਿੱਚ ਸੁਪਰੀਮ ਕੋਰਟ ਨੇ ਅੱਜ ਆਖਿਆ ਵੀ ਜਿਹੜਾ ਪੂਰਬੀ ਓਕਲਾਹੋਮਾ ਦਾ ਇਲਾਕਾ ਆ, ਈਸਟਰਨ ਓਕਲਾਹੋਮਾ ਆ, ਉਹ ਇੰਡੀਅਨ ਲੈਂਡ ਜਿਹੜੀ ਆ ਉਹ ਬਰਕਰਾਰ ਰਹੇਗੀ। ਸੋ ਇਹ ਜਿਹੜੀ ਕਹਿ ਲਓ ਵੀ ਥਾਂ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਸੀਗਾ। 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਆ ਉਹਨਾਂ ਨੇ ਇਹ ਡਿਸੀਜਨ ਜਿਹੜਾ ਉਹ ਦਿੱਤਾ ਆ, ਜਿਸ ਦੇ ਵਿੱਚ ਕਹਿ ਸਕਦੇ ਹਾਂ ਵੀ ਜਿਹੜੀ ਅਮਰੀਕਾ ਦੇ ਦੁਆਰਾ ਜਿਹੜੇ ਇੱਥੋਂ ਦੇ ਨੇਟਿਵ ਅਮਰੀਕਨਸ ਆ ਉਹਨਾਂ ਦੀ ਕਾਫੀ ਪੁਰਾਣਾ ਇਤਿਹਾਸ ਹੈਗਾ, ਉਹਨਾਂ ਦੇ ਮਿਸਟ੍ਰੀਟਮੈਂਟ ਨੂੰ ਲੈ ਕੇ ਉਸ ਦੇ ਵਿੱਚ ਜਿਹੜਾ ਆਖਿਆ ਆ ਵੀ ਉਹ ਜਿਹੜਾ ਹਿੱਸਾ ਆ ਜ਼ਮੀਨ ਦਾ ਉਹੀ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਹੈਗੇ ਟਰਾਈਬਲ ਰਾਈਟਸ ਆ ਉਹਨਾਂ ਦੇ ਕੋਲ ਹੀ ਬਰਕਰਾਰ ਜਿਹੜਾ ਉਹ ਰਹੇਗਾ। ਅਗਲੀ ਖਬਰ ਸਿਓਲ ਜਿਹੜਾ ਆ ਸਾਊਥ ਕੋਰੀਆ ਤੋਂ ਆ ਰਹੀ ਆ, ਜਿੱਥੇ ਕਿ ਸਿਓਲ ਦਾ ਮੇਅਰ ਉਸ ਦੀ ਜਿਹੜੀ ਬੋਡੀ ਆ ਇੱਕ ਮਾਊਂਟਨ ਦੇ ਵਿੱਚ ਪਾਈ ਗਈ ਹੈਗੀ ਆ। ਕਾਫੀ ਜਿਹੜੇ ਘੰਟਿਆਂ ਤੋਂ ਉਹਨਾਂ ਦੀ ਸਰਚ ਹੋ ਰਹੀ ਸੀ, ਅਤੇ ਹੁਣ ਪਤਾ ਚੱਲਿਆ ਹੈ ਵੀ ਪਾਰਕ ਬੁਨਸੋਨ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈਗਾ ਆ ਸਾਊਥ ਕੋਰੀਆ ਦਾ, ਉੱਥੇ ਦਾ ਮੇਅਰ ਸੀਗਾ। ਸੋ ਉਸ ਦੀ ਬੋਡੀ ਲੱਭੀ ਹੈਗੀ ਆ। ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਫੈਲਦਾ ਆ ਉਸ ਦੇ ਵਿੱਚ ਥੋੜ੍ਹੇ ਜਿਹੀਆਂ ਤਬਦੀਲੀਆਂ ਜਿਹੜੀਆਂ ਲਿਆਂਦੀਆਂ ਆ। ਉਹਨਾਂ ਨੇ ਇਸ ਦੇ ਵਿੱਚ ਇਹ ਐਡ ਕੀਤਾ ਆ 200 ਤੋਂ ਵੱਧ ਜਦੋਂ ਜਿਹੜੇ ਸਾਇੰਟਿਸਟ ਡਾਕਟਰਾਂ ਨੇ ਇਹਨਾਂ ਨੂੰ ਚਿੱਠੀ ਲਿਖੀ ਸੀ ਵੀ ਏਅਰਬੋਰਨ ਵੀ ਜਿਹੜਾ ਆ ਕਰੋਨਾ ਵਾਇਰਸ ਹੋ ਸਕਦਾ। ਸੋ ਉਹਨਾਂ ਨੇ ਅੱਜ ਆਪਣੇ ਉਸ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਆ ਵੀ ਜਿਹੜਾ ਕਰੋਨਾ ਵਾਇਰਸ ਦੇ ਜਿਹੜੇ ਪਾਰਟੀਕਲਸ ਆ ਉਹ ਹਵਾ ਦੇ ਵਿੱਚ ਕੁਝ ਸਮੇਂ ਦੇ ਲਈ ਰਹਿ ਸਕਦੇ ਆ, ਅਤੇ ਜਿਸ ਕਰਕੇ ਜੇ ਉੱਥੇ ਪ੍ਰੋਪਰ ਵੈਂਟੀਲੇਸ਼ਨ ਨਹੀਂ ਹੈਗੀ ਉਹਨਾਂ ਥਾਵਾਂ ਦੇ ਉੱਤੇ ਇਨਡੋਰ ਸੈਟਿੰਗਸ ਦੇ ਵਿੱਚ ਖਾਸ ਕਰਕੇ, ਤਾਂ ਉੱਥੇ ਇਹ ਫੈਲ ਸਕਦਾ ਹੈ। ਅਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਇਸ ਦੇ ਉੱਤੇ ਹੋਰ ਰਿਸਰਚ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਉੱਧਰ ਅਮਰੀਕਾ ਦੇ ਵਿੱਚ ਲਗਾਤਾਰ 3 ਦਿਨ ਹੋ ਗਏ ਆ ਜਦੋਂ 800 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਕਰੋਨਾ ਵਾਇਰਸ ਦੇ ਕਰਕੇ ਹੋਈਆਂ ਆ। ਮੰਗਲਵਾਰ ਨੂੰ ਜਿਹੜਾ ਬੀਤਿਆ ਮੰਗਲਵਾਰ ਆ ਉਸ ਦਿਨ 929 ਮੌਤਾਂ ਹੋਈਆਂ ਸੀ। ਜਿਸ ਰਫਤਾਰ ਦੇ ਨਾਲ 50,000 ਤੋਂ ਵੱਧ 60,000 ਦੇ ਤਕਰੀਬਨ ਰੋਜ਼ਾਨਾ ਦੇ ਕੇਸ ਨਵੇਂ ਆ ਰਹੇ ਆ, ਇਹ ਮੌਤਾਂ ਦਾ ਆંકੜਾ ਵੀ ਇੱਕ ਵਾਰੀ ਫੇਰ ਜਿਹੜਾ ਸਿਖਰਾਂ ਨੂੰ ਛੂਹ ਰਿਹਾ ਆ। ਫਲੋਰੀਡਾ ਦੀ ਹੈਲਥ ਡਿਪਾਰਟਮੈਂਟ ਦੇ ਮੁਤਾਬਕ 9935 ਨਵੇਂ ਕੇਸ ਪਿਛਲੇ 24 ਘੰਟਿਆਂ 'ਚ ਆਏ ਆ, ਅਤੇ ਸਟੇਟ ਦੇ ਟੋਟਲ ਹੁਣ 2,32,000 ਦੇ ਕਰੀਬ ਕੇਸ ਹੋ ਚੁੱਕੇ ਹੈਗੇ ਆ। ਸੋ 4,000 ਤੋਂ ਵੱਧ ਮੌਤਾਂ ਜਿਹੜੀਆਂ ਫਲੋਰੀਡਾ 'ਚ ਹੋ ਰਹੀਆਂ। ਸੋ ਫਲੋਰੀਡਾ ਵੀ ਇੱਕ ਤਰ੍ਹਾਂ ਦੇ ਨਾਲ ਹੁਣ ਬਹੁਤ ਖਤਰਨਾਕ ਏਰੀਆ ਬਣਿਆ ਹੋਇਆ ਕਰੋਨਾ ਵਾਇਰਸ ਨੂੰ ਲੈ ਕੇ। ਮਿਸ਼ੀਗਨ ਦੀ ਗਵਰਨਰ ਗ੍ਰੈਚਨ ਵਿਟਮਰ, ਜਿਸ ਦਾ ਪਹਿਲੋਂ ਵੀ ਉੱਥੋਂ ਦੇ ਵਸਨੀਕਾਂ ਦੇ ਨਾਲ ਕਾਫੀ ਜਿਹੜੇ ਆਰਡਰਸ ਨੂੰ ਲੈ ਕੇ ਬੰਦ ਕਰਨ ਨੂੰ ਲੈ ਕੇ ਟਕਰਾਅ ਚੱਲਦਾ ਰਿਹਾ ਸੀ, ਅੱਜ ਉਸਨੇ ਟਵੀਟ ਕਰਕੇ ਇਸ ਚੀਜ਼ ਨੂੰ ਕਨਫਰਮ ਕੀਤਾ। ਕਹਿੰਦੀ ਵੀ ਮੈਂ ਇਹ ਸਾਫ਼ ਸਪਸ਼ਟ ਕਰਨਾ ਚਾਹੁੰਦੀ ਹਾਂ ਵੀ ਮੈਂ ਆਪਣੇ ਜਿਹੜੇ ਬੱਚੇ ਆ ਜਾਂ ਐਜੂਕੇਸ਼ਨ ਵਰਕਫੋਰਸ ਆ, ਕੰਮ ਕਰਨ ਵਾਲੇ ਆ, ਉਹਨਾਂ ਨੂੰ ਸਕੂਲ ਦੇ ਵਿੱਚ ਉਨੀ ਦੇਰ ਤੱਕ ਵਾਪਸ ਨਹੀਂ ਭੇਜਾਂਗੀ ਜਿੰਨੀ ਦੇਰ ਤੱਕ ਉੱਥੇ ਕੰਮ ਕਰਨਾ ਸੁਰੱਖਿਅਤ ਜਿਹੜਾ ਉਹ ਨਹੀਂ ਹੋ ਜਾਂਦਾ।
ਇੱਕ ਪਾਸੇ ਫੈਡਰਲ ਸਰਕਾਰ, ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ, ਐਜੂਕੇਸ਼ਨ ਸੈਕਟਰੀ, ਇਹਨਾਂ ਦੇ ਦੁਆਰਾ ਜ਼ੋਰ ਲਾਇਆ ਜਾ ਰਿਹਾ ਆ ਵੀ ਸਕੂਲ ਜਿਹੜੇ ਆ ਫਾਲ ਸੈਸ਼ਨ ਦੇ ਲਈ, ਫਾਲ ਸਮੈਸਟਰ ਦੇ ਲਈ ਜਿਹੜੇ ਉਹ ਇਨ ਪਰਸਨ ਕਲਾਸ ਜਿਹੜੀਆਂ ਉਹ ਸ਼ੁਰੂ ਹੋਣ। ਪਰ ਮਿਸ਼ੀਗਨ ਦੀ ਗਵਰਨਰ ਨੇ ਇਹ ਹੁਣ ਫੈਸਲਾ ਜਿਹੜਾ ਉਹ ਲਿਆ ਹੈਗਾ ਆ। ਉੱਦਾਂ ਵੀ ਜੇ ਦੱਸਦੇ ਜਾਈਏ, ਫੈਡਰਲ ਸਰਕਾਰ ਦਾ ਬਹੁਤ ਸਾਰੇ ਸਕੂਲ ਡਿਸਟ੍ਰਿਕਟਸ ਦੇ ਉੱਤੇ ਅਖਤਿਆਰ ਜਿਹੜਾ ਉਹ ਨਹੀਂ ਹੁੰਦਾ। ਸਕੂਲ ਡਿਸਟ੍ਰਿਕਟ ਇੱਕ ਹਿਸਾਬ ਦੇ ਨਾਲ ਕਾਫੀ ਡੀਸੈਂਟਰਲਾਈਜ਼ਡ, ਉਹਨਾਂ ਤੋਂ ਵੱਖਰੇ ਤੌਰ ਦੇ ਉੱਤੇ, ਜਾਂ ਕਹਿ ਲਓ ਵੀ ਪੈਰਲਲ ਇੱਕ ਹਿਸਾਬ ਦੇ ਨਾਲ ਉਹ ਆਪਣਾ ਕੰਮ ਕਰਦੀਆਂ ਨੇ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। US ਨੇ ਅੱਜ ਚਾਈਨਾ ਦੇ ਕੁਛ ਕੁ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਈਆਂ ਆ। ਖਾਸ ਕਰਕੇ ਕਹਿੰਦੇ ਵੀ ਮੁਸਲਮਾਨ ਜਿਹੜੇ ਆ ਉਹਨਾਂ ਦੇ ਨਾਲ ਧੱਕਾ ਹੋ ਰਿਹਾ। 1 ਮਿਲੀਅਨ ਤੋਂ ਵੱਧ ਮੁਸਲਮਾਨ ਜਿਹੜੇ ਆ ਉੱਥੇ ਜੇਲ੍ਹਾਂ 'ਚ ਰੱਖੇ ਹੋ ਆ। ਮਾਸ ਡਿਟੈਂਸ਼ਨਸ ਹੋ ਰਹੀਆਂ ਆ। ਰਿਲੀਜੀਅਸ ਪਰਸੀਕਿਊਸ਼ਨ ਆ ਅਤੇ ਫੋਰਸਡ ਸਟੇਰਿਲਾਈਜੇਸ਼ਨ ਊਗਰਸ ਮੂਲ ਦੇ ਜਿਹੜੇ ਮੁਸਲਮਾਨ ਆ ਉਹਨਾਂ ਨਾਲ ਚਾਈਨਾ ਦੇ ਵਿੱਚ ਹੋ ਰਿਹਾ ਆ। ਸੋ ਉਹਨੂੰ ਦੇਖਦੇ ਹੋਏ USA ਬੇਸਡ ਫਾਈਨੈਂਸ਼ੀਅਲ ਇੰਟਰਸਟ, ਕੁਛ ਕੁ ਕਮਿਊਨਿਸਟ ਪਾਰਟੀ ਦੇ ਇੱਕ ਬੌਸ ਦੇ ਚੈਨ ਕੁਆਂਗੂ ਦੇ ਜਿਹੜੇ 3 ਹੋਰ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਸੈਂਕਸ਼ਨਸ US ਵੱਲੋਂ ਲਾਈਆਂ ਗਈਆਂ। ਅਤੇ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਸਟਰੀਟਮੈਂਟ ਆ ਮੁਸਲਮਾਨਾਂ ਦੀ ਉਹ ਡਿਨਾਈ ਕੀਤੀ ਆ। ਜੀ, ਉੱਧਰ ਹਰਜੋਤ ਸਿੰਘ ਜੀ, ਇੱਕ ਹੋਰ ਵੱਡਾ ਲੀਡਰ, ਉਸ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ। ਬੋਲੀਵੀਆ ਦੀ ਜਿਹੜੀ ਅੰਤਰਿਮ ਪ੍ਰੈਜ਼ੀਡੈਂਟ ਦੱਸੀ ਜਾ ਰਹੀ ਆ, ਉਸ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਦੱਸਿਆ ਗਿਆ ਆ। ਟਵਿੱਟਰ ਦੇ ਉੱਤੇ ਜਿਹੜਾ ਆ ਇਹ ਅਨਾਊਂਸਮੈਂਟ ਆ ਉਹ ਹੋਈ ਆ। ਸੋ ਇੱਕ ਵੀਡੀਓ ਜਿਹੜੀ ਉਹਨਾਂ ਦੇ ਅਫੀਸ਼ੀਅਲ ਅਕਾਊਂਟ ਤੋਂ ਪਾਈ ਗਈ ਆ, ਉੱਥੋਂ ਦੀ ਪ੍ਰੈਜ਼ੀਡੈਂਟ ਜਨੀਨ ਐਨੇਜ਼, ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਆ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਸਟਾਰਬਕਸ ਨੂੰ ਲੈ ਕੇ। ਅੱਜ ਸਟਾਰਬਕਸ ਨੇ ਜਿਹੜੇ ਹੈਗੇ ਆ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਸਟਾਰਬਕਸ ਦੇ ਜਿੰਨੇ ਵੀ ਸਟੋਰ ਹੈਗੇ ਆ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਕਸਟਮਰ ਜਾਊਗਾ ਉਸ ਨੂੰ ਫੇਸ ਮਾਸਕ ਪਾ ਕੇ ਜਾਣਾ ਪਊਗਾ। ਸੋ ਫੇਸ ਮਾਸਕ ਜਿਹੜਾ ਜੁਲਾਈ 15 ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਊਗਾ। ਨਹੀਂ ਤਾਂ ਜਿਹੜੇ ਕਸਟਮਰਸ ਆ ਫੇਸ ਮਾਸਕ ਨਹੀਂ ਪਾਉਣਗੇ ਉਹਨਾਂ ਨੂੰ ਸਰਵ ਨਹੀਂ ਕੀਤਾ ਜਾਊਗਾ। ਜੀ, ਜਿਹੜੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਨੇ ਇਹ ਆਖਿਆ ਆ ਵੀ ਕਹਿੰਦੇ ਵੀ ਜੇ ਵਾਲਮਾਰਟ ਅਤੇ ਹੋਮ ਡੀਪੂ ਓਪਨ ਹੋ ਸਕਦੇ ਇਸ ਕਰੋਨਾ ਵਾਇਰਸ ਦੇ ਦੌਰਾਨ, ਤਾਂ ਸਕੂਲ ਵੀ ਜਿਹੜੇ ਉਹ ਓਪਨ ਹੋ ਸਕਦੇ। ਆਈ ਥਿੰਕ ਇਹ ਇਸ ਚੀਜ਼ ਦੇ ਵਿੱਚ ਭੁੱਲ ਰਹੇ ਆ ਵੀ ਜਿਹੜੇ ਵਾਲਮਾਰਟ ਅਤੇ ਉਸ ਦੇ ਵਿੱਚ ਲੋਕ ਪੂਰਾ ਦਿਨ ਉੱਥੇ ਬਤੀਤ ਜਿਹੜਾ ਉਹ ਨਹੀਂ ਕਰਦੇ, ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ। ਸੋਸ਼ਲ ਡਿਸਟੈਂਸਿੰਗ ਵਗੈਰਾ ਉਹ ਸਾਰਾ ਕੁਛ ਰੱਖਣਾ ਉੱਥੇ ਫਿਰ ਵੀ ਜ਼ਿਆਦਾ ਸੰਭਵ ਹੈਗਾ ਆ ਸਕੂਲਾਂ ਦੇ ਮੁਕਾਬਲੇ। ਪਰ ਇਹਨਾਂ ਨੇ ਜਿਹੜਾ ਇਹ ਫੈਸਲਾ ਮੈਨੂੰ ਲੱਗਦਾ ਉਹ ਲੈ ਲਿਆ ਹੈਗਾ ਆ। ਸੋ ਦੇਖਣ ਵਾਲੀ ਗੱਲ ਰਹੂਗੀ ਫਲੋਰੀਡਾ ਦੇ ਆਉਣ ਵਾਲੇ ਦਿਨਾਂ 'ਚ ਕਿੱਦਾਂ ਦੇ ਹਾਲਾਤ ਰਹਿੰਦੇ। ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਇੱਕ ਵਾਰੀ ਫਿਰ ਕਾਫੀ ਰਿਕਾਰਡ ਤੋੜ ਆਂਕੜੇ ਜਿਹੜੇ ਉੱਧਰਲੇ ਪਾਸੇ ਵੱਧ ਰਹੇ ਨੇ ਨੰਬਰ ਆਫ ਕੇਸਿਸ ਨੂੰ ਲੈ ਕੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਉਹ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਏਰੀਏ ਦੇ ਵਿੱਚ ਪਾਮਡੇਲ ਜਿਹੜਾ ਸ਼ਹਿਰ ਹੈਗਾ, ਉੱਥੇ ਪਿਛਲੇ ਮਹੀਨੇ ਇੱਕ 24 ਸਾਲਾਂ ਦਾ ਨੌਜਵਾਨ ਟਰੀ ਦੇ ਨਾਲ ਲਮਕਦਾ ਉਹਦੀ ਬੋਡੀ ਪਾਈ ਗਈ ਸੀ। ਅਤੇ ਉਸ ਤੋਂ ਬਾਅਦ FBI ਦੀ ਇਨਵੈਸਟੀਗੇਸ਼ਨ ਵੀ ਹੋਈ ਅਤੇ ਹੁਣ ਇਹ ਪਤਾ ਚੱਲਿਆ ਵੀ ਉਹ ਇੱਕ ਤਰ੍ਹਾਂ ਨਾਲ ਸੁਸਾਈਡ ਸੀ। ਜੀ, ਉੱਧਰ ਰਿਪਬਲਿਕਨ ਪਾਰਟੀ ਜਿਹੜੀ ਟੈਕਸਸ ਦੀ ਆ, ਉਹਨਾਂ ਨੇ ਸਿਟੀ ਆਫ ਹਿਊਸਟਨ ਅਤੇ ਜਿਹੜੇ ਮੇਅਰ ਉੱਥੋਂ ਦੇ ਸਿਲਵੈਸਟਰ ਟਰਨਰ ਆ, ਉਹਨਾਂ ਨੂੰ ਜਿਹੜਾ ਸੂ ਕੀਤਾ ਆ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਇਨ ਪਰਸਨ ਕਨਵੈਨਸ਼ਨ ਪਾਰਟੀ ਦੀ ਆ, ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਸੀ ਕਰੋਨਾ ਵਾਇਰਸ ਪੈਂਡੈਮਿਕ ਦੇ ਮਾਮਲੇ ਦੇ ਵਿੱਚ। ਟੈਕਸਸ ਦੀ GOP ਦਾ ਮੰਨਣਾ ਆ, ਕਹਿੰਦੇ ਵੀ ਜਿਹੜਾ ਇਹਨਾਂ ਨੇ ਕੈਂਸਲੇਸ਼ਨ ਕੀਤੀ ਸਾਡੀ ਕਨਵੈਨਸ਼ਨ ਦੀ, ਉਹ ਪੋਲੀਟੀਕਲੀ ਮੋਟੀਵੇਟਡ ਸੀਗੀ, ਜਿਹੜੇ ਰਾਜਨੀਤੀ ਤੋਂ ਪ੍ਰਭਾਵਿਤ ਸੀਗੀ ਅਤੇ ਜਾਣਬੁੱਝ ਕੇ ਉਹਨਾਂ ਨੇ ਇਹ ਕੰਮ ਕੀਤਾ ਹੈਗਾ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਇਸ ਦੇ ਉੱਤੇ ਕਿਸ ਤਰੀਕੇ ਦਾ ਫੈਸਲਾ ਲੈਂਦੀ ਆ। ਜਿਹੜੇ ਉੱਥੋਂ ਦੇ ਮੇਅਰ ਸੀਗੇ, ਉਹਨਾਂ ਨੇ ਕਿਹਾ ਵੀ ਮੈਂ ਹੈਲਥ ਡਿਪਾਰਟਮੈਂਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਵੀ ਸਾਡੇ ਸਿਟੀ ਦੇ ਵਿੱਚ ਹੋਰ ਜ਼ਿਆਦਾ ਕਰੋਨਾ ਵਾਇਰਸ ਨਾ ਫੈਲੇ, ਇਸ ਕਰਕੇ ਜਿਹੜਾ ਆ ਉਹ ਕਨਵੈਨਸ਼ਨ ਕੈਂਸਲ ਕੀਤੀ ਸੀਗੀ। ਜੀ, ਅਗਲੀ ਖਬਰ ਜਿਹੜੀ ਆ ਉਹ ਸਟਾਕ ਮਾਰਕੀਟ ਨੂੰ ਲੈ ਕੇ ਹੈਗੀ। ਸਟਾਕ ਮਾਰਕੀਟ ਕਾਫੀ ਅੱਜ ਡਾਊਨ ਗਈ ਆ ਕਿਉਂਕਿ 1 ਮਿਲੀਅਨ ਤੋਂ ਵੱਧ ਲੋਕਾਂ ਨੇ ਅਨਪਲਾਇਮੈਂਟ ਹੋਰ ਐਡ ਹੋਈ ਆ ਜਿਨ੍ਹਾਂ ਨੇ ਫਾਈਲ ਕੀਤੀ ਆ। ਸਟਾਕ ਮਾਰਕੀਟ 409 ਪੁਆਇੰਟ ਡਾਊਨ ਗਈ ਆ। 361 ਪੁਆਇੰਟ। ਅੱਛਾ, ਇੱਕ ਟਾਈਮ 'ਤੇ 409 ਸੀ। ਸੋ S&P ਇੰਡੈਕਸ ਵੀ ਡਾਊਨ ਗਿਆ ਹੈਗਾ ਕਿਉਂਕਿ ਵੱਡੀਆਂ ਜਿਹੜੇ ਰੀਟੇਲਰਸ ਹੈਗੇ ਆ ਜਿੱਦਾਂ ਬੈੱਡ ਬਾਥ ਐਂਡ ਬਿਯੋਂਡ, ਉਹਨਾਂ ਦੇ ਬਹੁਤ ਸਾਰੇ ਸਟੋਰ ਬੰਦ ਹੋਣੇ ਆ। ਵਾਲਗ੍ਰੀਨਸ ਨੇ ਬੂਸਟ ਹੋਇਆ ਜਿਹੜਾ ਨਵਾਂ ਅਲਾਇੰਸ ਡਾਕਟਰਸ ਨਾਲ ਕੀਤਾ। ਸੋ ਕਾਫੀ ਕੁਛ ਜਿਹੜੀ ਹਿਲਜੁਲ ਹੋਈ ਆ। ਸੋ ਅਨਪਲਾਇਮੈਂਟ ਨੂੰ ਲੈ ਕੇ ਜਿਹੜੀ ਮਾਰਕੀਟ ਅੱਜ ਡਾਊਨ ਗਈ ਆ।
ਜੀ ਤੇ ਆਪਣੇ ਨਾਲ ਇਸ ਟਾਈਮ ਨੈਨਦੀਪ ਸਿੰਘ ਜਕਾਰਾ ਆਰਗੇਨਾਈਜੇਸ਼ਨ ਜਕਾਰਾ ਮੂਵਮੈਂਟ ਦੇ ਜਿਹੜੇ ਕੋ ਫਾਊਂਡਰ ਨੇ ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਨਾਲ ਵੀ ਹੈ ਅਖਨੂਰ ਕੌਰ ਸਿੱਧੂ, ਜਿਨ੍ਹਾਂ ਨੇ ਮਤਲਬ ਜਿਹੜੀ ਅਸੀਂ ਟੌਪਿਕ ਗੱਲਬਾਤ ਕਰਾਂਗੇ, ਉਹਨਾਂ ਨੇ ਉਹ ਪਟੀਸ਼ਨ ਜਿਹੜੀ ਗਾਂਧੀ ਦੀ ਬੁੱਤ ਜਿਹੜੇ ਉੱਥੇ ਫਰੈਜ਼ਨੋ ਸਟੇਟ ਲੱਗੇ ਹੋਏ, ਉਹਨੇ ਐਕਚੁਅਲੀ ਉਸ change.org ਦੇ ਪਟੀਸ਼ਨ ਸ਼ੁਰੂ ਕੀਤਾ ਹੈ। ਜੀ ਜੀ ਸੋ ਜ਼ਰੂਰ ਦੱਸੋ ਇਗਨੂਰ ਜੀ ਵੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਹੈਗਾ। ਆਪਾਂ ਆਲਰੇਡੀ ਦੇਖਿਆ ਸੀਗਾ ਵੀ ਇਸ ਤੋਂ ਪਹਿਲਾਂ ਵੀ ਇੱਕ ਹੋਰ ਥਾਂ ਦੇ ਉੱਤੇ ਵੀ ਜਿਹੜੀ ਗਾਂਧੀ ਦੇ ਬੁੱਤ ਆ ਉਸ ਨੂੰ ਉਤਾਰਨ ਦੇ ਲਈ ਡੇਵਿਸ ਦੇ ਵਿੱਚ ਇੱਕ ਪ੍ਰੋਟੈਸਟ ਵੀ ਹੋਇਆ ਸੀ। ਸੋ ਫਰੈਜ਼ਨੋ ਦੇ ਵਿੱਚ ਕੀ ਮਸਲਾ ਹੈ? ਹਾਂਜੀ, ਸੋ ਫਰੈਜ਼ਨੋ ਦੇ ਵਿੱਚ ਫਰੈਜ਼ਨੋ ਸਟੇਟ ਕੈਂਪਸ ਗਾਂਧੀ ਦਾ ਇੱਕ ਸਟੈਚੂ ਆ ਤੇ ਆਪਾਂ ਸਾਰਿਆਂ ਨੂੰ ਪਤਾ ਵੀ ਜਿਹੜਾ ਗਾਂਧੀ ਆ ਉਹਨੇ ਸਿੱਖਾਂ ਬਾਰੇ ਇੰਨੀਆਂ ਚੀਜ਼ਾਂ ਕਹੀਆਂ ਨੇ, ਜਿਵੇਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਆ ਉਹ ਆਪਾਂ ਨੂੰ ਗਲਤ ਰਸਤੇ ਦਿਖਾ ਰਿਹਾ, ਤੇ ਜਿਹੜੀ ਬਲੈਕ ਲਾਈਵਜ਼ ਮੈਟਰ ਦਾ ਹੁਣ ਮੂਵਮੈਂਟ ਹੋ ਰਿਹਾ, ਉਹਨਾਂ ਨੇ ਬਲੈਕ ਕਮਿਊਨਿਟੀ ਬਾਰੇ ਵੀ ਬਹੁਤ ਗਲਤ ਚੀਜ਼ਾਂ ਕਹੀਆਂ ਨੇ। ਰੇਸਿਸਟ ਕਮੈਂਟਸ ਕਹਿੰਦੇ ਸੀ ਵੀ ਉਹ ਕੁੱਤਿਆਂ ਵਾਂਗੂ ਰਹਿੰਦੇ ਨੇ, ਬਹੁਤ ਨੀਵੇਂ ਹੋ ਕੇ। ਸੋ ਜਿਹੜੀ ਮੈਂ ਪਟੀਸ਼ਨ ਹੁਣ ਸ਼ੁਰੂ ਕੀਤੀ ਆ, ਮੈਂ ਤਾਂ ਕੀਤੀ ਆ ਵੀ ਜਿਹੜਾ ਗਾਂਧੀ ਦਾ ਸਟੈਚੂ ਆ ਉਹ ਪੀਸ ਗਾਰਡਨ ਦੇ ਵਿੱਚ ਆ ਹੁਣ, ਤੇ ਜਿਹੜਾ ਗਾਂਧੀ ਆ ਉਹ ਪੀਸ ਨੂੰ ਜਮਾ ਨਹੀਂ ਰੈਪਰੈਜ਼ੈਂਟ ਕਰਦਾ, ਸ਼ਾਂਤੀ ਨੂੰ। ਸੋ ਜੇ ਬਸ ਉੱਥੋਂ ਰਿਮੂਵ ਹੋ ਕੇ ਜੇ ਕੱਢ ਦੇਣ ਪ੍ਰੈਜ਼ੀਡੈਂਟ ਕਾਸਟਰੋ, ਫਿਰ ਬਹੁਤ ਵਧੀਆ ਹੋਵੇ ਜੀ। ਸੋ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਪ੍ਰੈਜ਼ੀਡੈਂਟ ਕਾਸਟਰੋ, ਇਹ ਜਿਹੜੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਆ ਉੱਥੇ ਇਹਨਾਂ ਦਾ ਜਿਹੜਾ ਰਾਈਟ ਨਾਲ ਬੁੱਤ ਲੱਗਾ ਹੋਇਆ ਪੀਸ ਗਾਰਡਨ ਦੇ ਵਿੱਚ? ਬਿਲਕੁਲ ਜੀ। ਸੋ ਹਰ ਇੱਕ ਥਾਵਾਂ ਦੀ ਵੱਖ ਮਤਲਬ ਸਿਸਟਮ ਹੁੰਦਾ ਹੈ। ਸੋ ਜਿੱਦਾਂ ਡੇਵਿਸ ਦੇ ਵਿੱਚ ਉਹ ਸਿਟੀ ਕਾਉਂਸਲ ਜਿਹੜੀ ਉਹਨਾਂ ਦੀ ਉਸ ਡੇਵਿਸ ਸ਼ਹਿਰ ਦੀ ਸਿਟੀ ਕਾਉਂਸਲ ਉਹ ਫੈਸਲਾ ਉਹੀ ਬਣਾਉਣਗੇ, ਪਰ ਜਿਹੜੀ ਇੱਥੇ ਫਰੈਜ਼ਨੋ ਸਟੇਟ ਦੇ ਵਿੱਚ, ਕਿਉਂਕਿ ਇਹ ਸਿਟੀ ਗਰਾਊਂਡਸ ਤੇ ਨਹੀਂ ਹੈਗੇ ਨੇ, ਇਹ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਹੈ। ਸੋ ਸਿਰਫ ਜਿਹੜੀ ਪ੍ਰੈਜ਼ੀਡੈਂਟ ਕੈਸਟਰੋ ਜਿਨ੍ਹਾਂ ਦੀ ਮਤਲਬ ਹੈਡ ਬੰਦਾ ਹੈ ਫਰੈਜ਼ਨੋ ਸਟੇਟ ਦਾ, ਜੇ ਆਪਾਂ ਜੇ ਉਹ ਮੰਨਦਾ ਹੈ ਤੇ ਫਿਰ ਉਹ ਲਾਇਆ ਜਾ ਸਕਦਾ ਬੇਸਿਕਲੀ। ਬਿਲਕੁਲ ਸਿੰਗਲ ਬੰਦਾ ਹੈ ਜਿਹੜੇ ਫੈਸਲਾ ਬਣਾ ਸਕਦਾ। ਸੋ ਹੁਣ ਜਿਹੜੇ ਸਾਡੇ ਲਿਸਨਰਸ ਆ ਨੈਨਦੀਪ ਸਿੰਘ ਤੇ ਅਖਨੂਰ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਸੋ ਇਹ ਸਾਡੀ ਬੇਨਤੀ ਹੈ ਸਾਰੀ ਸੰਗਤ ਨੂੰ। ਸੋ ਅੱਜ ਸਾਨੂੰ ਪਤਾ ਲੱਗਿਆ ਕਿ ਕੈਸਟਰੋ ਨੇ ਕਿਸੇ ਸਿੱਖ ਬੰਦਾ ਜਿਹੜੇ ਸਾਡਾ ਫਰੈਂਡ ਆ ਉਹਨੂੰ ਕਿਹਾ ਕਿ ਮੈਨੂੰ ਅਜੇ ਤੱਕ ਕੋਈ ਕਾਲ ਨਹੀਂ ਆਇਆ ਇਹਦੇ ਬਾਰੇ। ਸੋ ਆਪਾਂ ਇਹ ਹੁਣ ਚੇਂਜ ਕਰੀਏ। ਸੋ ਇਹ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੀ ਜਿਹੜੀ ਲਿਸਨਰਸ ਜਿਹੜੇ ਹੈਗੇ ਨੇ, ਸਾਰੀ ਜਿਹੜੀ ਸਰੋਤੇ ਹੈਗੇ ਨੇ, ਜਿਹੜੀ ਸਾਰੀ ਸਿੱਖ ਸੰਗਤ, ਹੋਰ ਵੀ ਸੰਗਤ, ਡਾਕਟਰ ਕੈਸਟਰੋ ਨੂੰ ਅਸੀਂ ਉਹਨਾਂ ਦਾ ਫੋਨ ਨੰਬਰ ਅਸੀਂ ਤੁਹਾਨੂੰ ਦੇਵਾਂਗਾ, ਉਹਨਾਂ ਦੀ ਵੋਇਸ ਮਸ਼ੀਨ, ਇੰਨੇ ਸਾਰੇ ਮੈਸੇਜਸ ਆ ਜਾਣ ਕਿ ਉਹ ਕਹਿ ਨਹੀਂ ਸਕਦਾ ਕਿ ਮੈਂ ਇਹਦੇ ਬਾਰੇ ਕੁਝ ਸੁਣਿਆ ਨਹੀਂ। ਅਸੀਂ ਬੜੀ ਸਿੰਪਲ ਮੈਸੇਜ ਕਹਿਣਾ ਹੈ ਕਿ the racist Gandhi statue must go। ਬਸ ਇੰਨੀ ਹੀ ਕਹਿਣ ਦੀ ਜ਼ਰੂਰਤ ਹੈ, ਕੋਈ ਲੰਬੀ ਚੌੜੀ ਗੱਲ ਕੋਈ ਕਹਿਣ ਦੀ ਕੋਈ ਲੋੜ ਨਹੀਂ, ਬਸ the racist Gandhi statue must go। ਜੀ। ਤੇ ਜੇ change.org ਤੇ ਕਿਸੇ ਨੇ ਜਾ ਕੇ ਪਟੀਸ਼ਨ ਤੇ ਸਾਈਨ ਕਰਨਾ ਹੈ ਤੇ ਉਹ ਜਾ ਕੇ ਉੱਥੇ ਕੀ ਸਰਚ ਕਰ ਸਕਦੇ ਆ? ਹਾਂਜੀ, ਪਟੀਸ਼ਨ ਲਈ ਬਸ ਤੁਸੀਂ ਫਰੈਜ਼ਨੋ ਸਟੇਟ ਰਿਮੂਵ ਗਾਂਧੀ ਪਟੀਸ਼ਨ, ਬਸ ਉਹ ਸਰਚ ਕਰ ਲਓ ਐਂਡ ਆਪ ਹੀ ਆ ਜਾਊਗੀ ਜੀ। ਓਕੇ। ਤੇ ਨੈਨਦੀਪ ਸਿੰਘ ਫੋਨ ਨੰਬਰ ਇੱਕ ਵਾਰੀ ਫੇਰ ਅਨਾਉਂਸ ਕਰਿਓ ਜਰਾ। ਹਾਂਜੀ, ਸੋ ਡਾਕਟਰ ਕੈਸਟਰੋ ਦਾ ਨੰਬਰ ਹੈ ਜੀ 559-278-2324 559-278-2324 ਜੀ। 559-278-2324 ਡਾਕਟਰ ਕੈਸਟਰੋ ਜਿਹੜੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਆਈ ਥਿੰਕ ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਜਿਹੜਾ ਆ ਉਹ ਤੁਸੀਂ ਇੱਥੇ ਕਾਲ ਕਰਕੇ ਕਹਿਣਾ ਆ ਵੀ ਡਾਕਟਰ ਕੈਸਟਰੋ ਦਾ ਰੇਸਿਸਟ ਗਾਂਧੀ ਸਟੈਚੂ ਮਸਟ ਗੋ। ਸੋ ਇੱਕ ਵਾਰੀ ਮੈਂ ਥੋੜਾ ਕਲੀਅਰ ਕਰਦਾ, ਕਈ ਵਾਰੀ ਸਰੋਤਿਆਂ ਨੂੰ ਪਤਾ ਨਹੀਂ ਹੁਣ ਚੱਲਿਆ ਹੋਣਾ ਜੀ। ਜਿੰਨੇ ਵੀ ਸਾਡੇ ਸਰੋਤੇ ਆਲ ਓਵਰ USA ਵਰਲਡ ਸੁਣ ਰਹੇ ਆ, ਫਰਿਜ਼ਨੋ ਸਟੇਟ ਯੂਨੀਵਰਸਿਟੀ ਕੈਲੀਫੋਰਨੀਆ ਦੀ ਇੱਕ ਯੂਨੀਵਰਸਿਟੀ ਹੈਗੀ ਆ, ਉਹਦੇ ਵਿੱਚ ਗਾਂਧੀ ਦਾ ਬੁੱਤ ਲੱਗਾ ਹੋਇਆ ਆ। ਸੋ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਬਲੈਕ ਲਾਈਵਜ਼ ਮੈਟਰ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਰੇਸਿਸਟ ਲੋਕ ਸੀਗੇ ਉਹਨਾਂ ਦੇ ਬੁੱਤ ਉਤਾਰੇ ਜਾ ਰਹੇ ਆ। ਕਈ ਜਗ੍ਹਾ 'ਤੇ ਜਿਹੜੀਆਂ ਸਟੇਟਸ ਜਾਂ ਫੈਡਰਲ ਗਵਰਨਮੈਂਟ ਆਪ ਉਤਾਰ ਰਹੀ ਆ, ਅਤੇ ਕਈ ਜਗ੍ਹਾ 'ਤੇ ਜਿਹੜੇ ਲੋਕ ਆ ਉਹ ਧੱਕੇ ਨਾਲ ਉਤਾਰ ਰਹੇ ਆ। ਸੋ ਇਸੇ ਤਰ੍ਹਾਂ ਇਹ ਆਪਣੇ ਜਿਹੜੇ ਸਿੱਖ ਨੌਜਵਾਨ ਬੱਚੇ ਹੈਗੇ ਆ, ਇਹਨਾਂ ਨੇ ਵੀ ਬਲੈਕ ਲਾਈਵਜ਼ ਮੈਟਰ ਦੇ ਨਾਲ ਰਲ ਕੇ ਜਿਹੜੀ ਆ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਪਟੀਸ਼ਨ ਕੀਤੀ ਆ। ਆਪਾਂ ਰਾਜਕਨਵੀਰ ਸਿੰਘ ਜੀ ਸਵੇਰੇ ਵੀ ਖਬਰਾਂ ਕੀਤੀਆਂ ਵੀ ਇੱਕ ਹਿੰਦੁਸਤਾਨ 'ਚ ਦੇਖੋ ਹਿੰਦੂ ਬੰਦੇ ਨੇ
ਬਾਹਰ ਰਹਿੰਦੇ ਜਿਹੜੀਆਂ ਬੀਬੀਆਂ ਆ ਉਹਨਾਂ ਦੇ ਕਿੰਨੀ ਗੰਦੀ ਭਾਸ਼ਾ ਵਰਤੀ ਹੈਗੀ ਆ ਸੂਰੀ ਆਪਣੇ ਜਿਹੜਾ। ਸਿੱਖਾਂ ਦੀਆਂ ਨੇ, ਸੂਰੀ ਨੇ, ਹਨਾ। ਸੋ ਸਾਡਾ, ਅਸੀਂ ਜਿਸ ਮੁਲਕ 'ਚ ਰਹਿੰਦੇ ਆ, ਜਿਹੜੇ ਸਾਡੇ ਟੈਕਸ ਪੇਅਰ ਦੇ ਮਨੀ ਨਾਲ ਉੱਥੇ ਬੁੱਤ ਲਾਇਆ ਗਿਆ ਆ, ਉਹ ਲਹਾਣ ਦੀ ਵੀ ਸਾਡੇ ਕੋਲ ਹਿੰਮਤ ਹੋਣੀ ਚਾਹੀਦੀ ਆ। ਘੱਟੋ ਘੱਟ ਆਪਾਂ ਇਹ ਆਪਣਾ ਇੰਨਾ ਕੁ ਫਰਜ਼ ਤਾਂ ਨਿਭਾਈਏ ਵੀ ਉਸ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਕਾਲ ਨਾ ਕਰੀਏ ਵੀ ਜਿਹੜਾ ਗਾਂਧੀ ਰਿਸਰਚ ਸੀ, ਕਾਲੇ ਮੂਲ ਦੇ ਲੋਕਾਂ ਲਈ ਇਹਨ ਕੀ ਵਰਤਿਆ, 10ਵੇਂ ਪਾਤਸ਼ਾਹ ਨੂੰ ਇਹਨ ਭੁੱਲੜ ਇੱਕ ਬੰਦਾ ਕਿਹਾ ਸੀ। 1 ਮਿਲੀਅਨ ਲੋਕ ਗਾਂਧੀ ਕਰਕੇ ਜਿਹੜੇ ਉੱਥੇ ਮਾਰੇ ਗਏ ਆ ਜਦੋਂ ਇੰਡੀਆ ਪਾਕਿਸਤਾਨ ਜੁਦਾ ਹੋਇਆ। ਜੇ ਬੰਦਾ ਬਣਿਆ ਰਹਿੰਦਾ ਤੇ ਨਾ ਜੁਦੇ ਹੁੰਦੇ। ਭਗਤ ਸਿੰਘ ਨੂੰ ਸ਼ਹੀਦ ਕਰਵਾਉਣ ਵਾਲਾ ਵੀ ਮਹਾਤਮਾ ਗਾਂਧੀ ਆ। ਸੋ ਇਹ ਜਿਹੜੇ ਆ, ਇਹ ਸਾਨੂੰ ਸਾਰਿਆਂ ਨੂੰ ਪਤਾ। ਮੈਂ ਅੱਜ ਤੱਕ ਮੈਨੂੰ ਕੋਈ ਸਿੱਖ ਟੱਕਰਿਆ ਨਹੀਂ ਜਿਹੜਾ ਕਹਿੰਦਾ ਹੋਵੇ ਵੀ ਹਾਂ ਗਾਂਧੀ ਜੀ ਸਾਡਾ ਬਾਪੂ ਆ ਜਾਂ ਗਾਂਧੀ ਨੇ ਬਹੁਤ ਵਧੀਆ ਕੰਮ ਕੀਤਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਾਰ-ਬਾਰ ਪਲੀਜ਼, ਕੱਲ੍ਹ ਨੂੰ ਉਹਨਾਂ ਦਾ ਆਫਿਸ ਖੁੱਲ੍ਹ ਜਾਂਦਾ ਹੈ 8, 8:30 ਵਜੇ। ਡਾਕਟਰ ਕੈਸਟਰੋ ਜਿਹੜੇ ਪ੍ਰੈਜ਼ੀਡੈਂਟ ਆ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ, ਟੈਲੀਫੋਨ ਨੰਬਰ 559 278 2324, ਅਤੇ ਉੱਥੇ ਕਾਲ ਕਰਕੇ ਸਾਰੇ ਉਹਨਾਂ ਦੀ ਜਿਹੜੀਆਂ ਜਿੰਨੀਆਂ ਵੀ ਲਾਈਨਸ ਆ ਫੁੱਲ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਪੂਰੀ ਮੈਸੇਜ ਛੱਡ ਦਿਓ ਜੀ ਹਾਂ, ਪੂਰੀ ਕਮਿਊਨਿਟੀ ਜਿਹੜੀ ਆ ਉਹਦੇ ਉਲਟਾ ਤੇ ਉਹ ਸਟੈਚੂ ਨੂੰ ਉੱਥੋਂ ਰਿਮੂਵ ਕੀਤਾ ਜਾ ਸਕੇ। ਕਿਉਂਕਿ ਇੱਕ ਸਾਨੂੰ ਹੁਣ ਨਵੀਂ ਇਨਵੈਸਟੀਗੇਸ਼ਨ ਰਿਪੋਰਟ ਤੋਂ ਪਤਾ ਚੱਲਿਆ, ਅਸੀਂ ਆਉਣ ਵਾਲੇ ਦਿਨਾਂ 'ਚ ਉਹ ਬੰਦੇ ਦਾ ਨਾਂ ਵੀ ਨਸ਼ਰ ਕਰਾਂਗੇ। ਪਿਛਲੀ ਵਾਰੀ ਇੱਕ ਆਪਣੀ ਕਮਿਊਨਿਟੀ ਦਾ ਬੰਦਾ ਸੀ ਜਿਹਨੇ ਬੈਕ ਸਟੈਪ ਕੀਤਾ ਸੀ ਜਦੋਂ ਫ੍ਰਿਜ਼ਨੋ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਪਾਰਕ ਲਾਣਾ ਸੀ, ਪਾਰਕ ਦੇ ਵਿੱਚ ਉਹਨਾਂ ਦੇ ਨਾਮ ਤੇ ਪਾਰਕ ਕਰਨਾ ਸੀ, ਅਤੇ ਉਸ ਨੇ ਜਿਹੜਾ ਉਦੋਂ ਵੀ ਉਹ ਬੈਕ ਸਟੈਪ ਕੀਤਾ। 1984 ਦਾ ਜਦੋਂ ਰੈਜ਼ੋਲਿਊਸ਼ਨ ਸੀ ਉਦੋਂ ਵੀ ਉਹ ਇੰਡੀਅਨ ਕੌਂਸਲੇਟ ਨਾਲ ਰਲ ਕੇ ਜਿਹੜਾ ਸਿੱਖਾਂ ਨੂੰ ਗੁੰਮਰਾਹ ਕਰਦਾ ਰਿਹਾ। ਹੁਣ ਵੀ ਕਹਿੰਦੇ ਵੀ ਉਹ ਟਰਾਈ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਆਪਣੇ ਸਿੱਖ ਆ ਉਹਨਾਂ ਨੂੰ ਕਾਲਾਂ ਕਰਕੇ ਵੀ ਭਾਈ ਉਹ ਜਿਹੜਾ ਪ੍ਰੈਜ਼ੀਡੈਂਟ ਕੈਸਟਰੋ ਆ ਉਹਨੂੰ ਕਹੋ ਵੀ ਬੁੱਤ ਨਾ ਰਿਮੂਵ ਕਰੋ। ਸੋ ਆਪਾਂ ਨਾ ਵੀ ਉਹਦਾ ਨਸ਼ਰ ਕਰਾਂਗੇ, ਅਸੀਂ ਪੂਰੀ ਹਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਜਦੋਂ ਤੱਕ ਸਾਡਾ ਫਰਜ਼ ਬਣਦਾ, ਅਤੇ ਹਰ ਇੱਕ ਫ੍ਰਿਜ਼ਨੋ ਦੇ ਵਿੱਚ 60-70 ਹਜ਼ਾਰ ਪੰਜਾਬੀ ਰਹਿੰਦੇ ਆ ਪੂਰੇ ਅਮਰੀਕਾ 'ਚ, ਪਲੀਜ਼ ਕੱਲ੍ਹ ਨੂੰ ਕਾਲਾਂ ਕਰ ਕਰਕੇ ਉਹਨਾਂ ਦੇ ਆਫਿਸ ਨੂੰ ਭਰ ਦਿਓ ਤਾਂ ਕਿ ਜਿਹੜਾ ਗਾਂਧੀ ਦਾ ਬੁੱਤ ਉੱਥੋਂ ਲਾਇਆ ਜਾ ਸਕੇ। ਜੀ, ਬਲਕਿ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਕੈਸਟਰੋ ਇਹ ਨਾ ਕਹਿ ਸਕੇ ਵੀ ਮੈਨੂੰ ਕੁਛ ਇਸ ਦੇ ਬਾਰੇ ਜਿਹੜਾ ਉਹ ਸੁਣਨ ਨੂੰ ਨਹੀਂ ਮਿਲਿਆ ਹੈਗਾ। ਅਤੇ ਨੈਨਦੀਪ, ਇੱਕ ਨੂੰ ਇਹ ਜ਼ਰੂਰ ਦੱਸ ਦਿਓ ਵੀ ਜਿਹੜੀ NAACP ਜਾਂ ਬਲੈਕ ਲਾਈਵ ਮੈਟਰ ਵਾਲੇ, ਕੀ ਉਹ ਵੀ ਇਸ ਦੇ ਵਿੱਚ ਤੁਹਾਡਾ ਸਾਥ ਦੇ ਰਹੇ? ਹਾਂਜੀ, ਸੋ ਜਿਹੜੀ ਫ੍ਰੈਜ਼ਨੋ ਸਟੇਟ ਦੀ ਲੋਕਲ ਚੈਪਟਰ ਉਹ ਬਿਲਕੁਲ ਸਾਡੇ ਨਾਲ ਆ। ਸੋ ਅਸੀਂ ਇੱਕ ਖਤ, ਇੱਕ ਚਿੱਠੀ ਵੀ ਸ਼ੁਰੂ ਕੀਤਾ ਹੈ ਜਿਨ੍ਹਾਂ ਨੇ ਐਟਲੀਸਟ 15 ਸਟੂਡੈਂਟ ਆਰਗੇਨਾਈਜੇਸ਼ਨਸ ਨੇ ਆਲਰੇਡੀ ਸਾਈਨ ਚੁੱਕੇ ਨੇ। ਤੋ ਸਾਡੀ ਗੋਲ ਹੈ ਤਕਰੀਬਨ 20-30 ਹੋਵੇ, ਅਤੇ ਫਿਰ ਸਟੂਡੈਂਟਸ ਵੀ ਖੁਦ ਜਾ ਕੇ ਡਾਕਟਰ ਕੈਸਟਰੋ ਜਾ ਕੇ ਮਿਲਣਗੇ ਅਤੇ ਉਹਦੇ ਨਾਲ ਗੱਲਬਾਤ ਵੀ ਕਰਨਗੇ। ਅਤੇ ਉਸ ਮੀਟਿੰਗ ਦੇ ਵਿੱਚ ਸਾਡੀ ਉਮੀਦ ਹੈ ਕਿ ਸਿਰਫ ਪੰਜਾਬੀ ਬੱਚੇ ਨਹੀਂ ਜਾਣਗੇ, ਜਿਹੜੀ ਆਰਮੀਨੀਅਨਸ, ਕਿਉਂਕਿ ਜਿਹੜੀ ਗਾਂਧੀ ਨੇ ਆਰਮੀਨੀਅਨ ਦੇ ਬਾਰੇ ਬੜਾ ਮਤਲਬ ਗੰਦੀਆਂ ਚੀਜ਼ਾਂ ਕਹਿ ਦਿੱਤਾ ਸੀ। ਯਹੂਦੀ ਜਿਹੜੀ ਜੂਇਸ਼ ਬਾਰੇ ਉਹਨਾਂ ਨੂੰ ਕਿਹਾ ਸੀ ਕਿ ਚੰਗੀ ਗੱਲ ਸੀ ਜੇ ਤੁਸੀਂ ਬਸ ਆਪੇ ਮਤਲਬ ਮਰ ਜਾਣੇ ਸੀ ਜਦੋਂ ਨਾਜ਼ੀ ਜਰਮਨੀ ਉਸ ਦੇ ਟਾਈਮ ਦੇ ਵਿੱਚ। ਸੋ ਅਸੀਂ ਚਾਹੁੰਦੇ ਨੇ ਕਿ ਜੂਇਸ਼ ਸਟੂਡੈਂਟਸ, ਆਰਮੀਨੀਅਨ ਸਟੂਡੈਂਟਸ, ਬਲੈਕ ਸਟੂਡੈਂਟਸ, ਮੈਕਸੀਕਨ ਸਟੂਡੈਂਟਸ, ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਕਮਿਊਨਿਟੀ ਦੇ ਬਸ ਇਕੱਠੇ ਹੋ ਕੇ ਆਪਾਂ ਇਹਨੂੰ ਕਹੀਏ ਕਿ ਜਿਹੜਾ ਉਹ ਰੇਸਿਸਟ ਗਾਂਧੀ ਸਟੈਚੂ ਉਹ ਮਤਲਬ ਪੀਸ ਗਾਰਡਨ ਦੇ ਵਿੱਚ ਮਤਲਬ ਕੋਈ ਜਗ੍ਹਾ ਹੈ ਨਹੀਂ, ਇਹ ਕੋਈ ਪਲੇਸ ਨਹੀਂ ਉੱਥੇ। ਜੀ ਜੀ, ਬਿਲਕੁਲ। ਸੋ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ। ਬਹੁਤ ਬਹੁਤ ਧੰਨਵਾਦ ਨੈਨਦੀਪ ਏਕਨੂਰ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਫੇਰ ਸਰੋਤਿਓ ਆਪਾਂ ਫੋਨ ਨੰਬਰ ਸਾਂਝਾ ਕਰ ਦਾਂਗੇ, ਉਹਦੀ ਜਿਹੜੀ ਹੈਗੀ ਆ ਸਟ੍ਰਿਪ ਉਹ ਵੀ ਸਾਂਝੀ ਕਰ ਦਾਂਗੇ। ਨੰਬਰ ਹੈਗਾ 559 278 2324, 559 278 2324। ਹਜ਼ਾਰਾਂ ਦੀ ਗਿਣਤੀ 'ਚ ਆਪਣੇ ਲਿਸਨਰ ਹੁੰਦੇ ਹੈਗੇ ਆ, ਕਮੈਂਟ ਥੱਲੇ ਕਰਦੇ ਆ। ਪਲੀਜ਼ ਆਪਣਾ ਇੰਨਾ ਕੁ ਤਾਂ ਫਰਜ਼ ਨਿਭਾਈਏ ਵੀ ਅਸੀਂ ਕਾਲ ਕਰਕੇ ਜਿਹੜੀ ਆ ਉੱਥੇ ਆਪਣਾ ਜਿਹੜਾ ਸਾਡਾ ਵਿਰੋਧ ਆ ਉਹ ਜ਼ਾਹਿਰ ਤਾਂ ਕਰ ਦਈਏ। ਘੱਟੋ ਘੱਟ ਆਪਾਂ ਕਿਸੇ ਨੂੰ ਗਾਲ ਨਹੀਂ ਕੱਢ ਰਹੇ, ਕੁਛ ਨਹੀਂ ਕਰ ਰਹੇ, ਜੋ ਸੱਚ ਆ ਉਹੀ ਦੱਸਣ ਜਾ ਰਹੇ ਹੈਗੇ ਆ ਜੀ। ਇਹ ਡਾਕਟਰ ਕੈਸਟਰੋ ਦਾ ਫੋਨ ਨੰਬਰ ਆ, ਉਹਨਾਂ ਨੂੰ ਨਾ ਤੁਸੀਂ ਕੁਝ ਕਹਿਣ ਲੱਗ ਜਿਓ, ਐਵੇਂ ਉਹਨਾਂ ਨੂੰ ਬੁਰਾ ਭਲਾ ਨਹੀਂ ਬੋਲਣਾ, ਨਾਈਸਲੀ ਕਹਿਣਾ ਵੀ ਡਾਕਟਰ ਕੈਸਟਰੋ ਵੀ ਰੇਸਿਸਟ ਗਾਂਧੀ ਸਟੈਚੂ ਮਸਟ ਗੋ। ਇਹ ਚੀਜ਼ ਤੁਸੀਂ ਇੰਨੀ ਜਿਹੜੀ ਲਾਈਨ ਆ ਉਹ ਯਾਦ ਰੱਖਣੀ ਹੈ, ਅਤੇ ਇਸ ਫੋਨ ਨੰਬਰ 'ਤੇ ਕਾਲ ਕਰਕੇ ਜਿਹੜੀ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਆਖਣੀ ਹੈਗੀ। ਸੋ ਬਾਰ-ਬਾਰ ਪੁੱਛ ਰਿਹਾ ਵੀ ਕੀ ਕਹਿਣਾ ਹੈ, ਆਪਾਂ ਉੱਤੇ ਪਾ ਵੀ ਦੇਵਾਂਗੇ ਵੀ ਰੇਸਿਸਟ ਗਾਂਧੀ ਸਟੈਚੂ ਮਸਟ ਗੋ, ਇੰਨਾ ਹੀ ਕਹਿਣਾ ਆ ਡਾਕਟਰ। ਜਦੋਂ ਤੁਸੀਂ ਕਾਲ ਕਰਨੀ ਉਹਨੀ ਫੋਨ ਚੱਕਣਾ ਕਿਸੇ ਨੇ ਵੀ, ਉਹ ਡਾਕਟਰ ਕੈਸਟਰੋ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਯੂਨੀਵਰਸਿਟੀ ਦੇ, ਉਹਨਾਂ ਦੇ ਆਫਿਸ ਦੇ ਹੀ ਆ, ਅਤੇ ਉਹਨਾਂ ਨੂੰ ਕਹਿਣਾ ਵੀ ਡਾਕਟਰ ਕੈਸਟਰੋ ਲਈ ਮੈਸੇਜ ਆ
ਰੇਸਿਸ ਗਾਂਧੀ ਸਟੈਚੂ ਮਸਟ ਗੋ। ਜੀ, ਸੋ ਇਹ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਾਂਗੇ ਸਵੇਰ ਨੂੰ ਅਪਡੇਟ ਅਮਰੀਕਾ ਦੇ ਜਿਹੜੇ ਸਵੇਰ ਦੇ ਬੁਲਟਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।